protest for Sikh prisoners release becoming headache for Aam Aadmi Party government. From the credible information that hardliners are the main force behind the stir being held under the guidance of jailed Babbar Khalsa International operative Jagtar Singh Hawara, convicted of assassination of former CM Byan Singh. Babbar Khalsa International Chief Hawara's foster father among 6 booked for murder bid rioting. ਇਸ ਪੀਸਫੁਲ ਪਾਰਟ ਨੂੰ ਵੀ ਕਿਵੇਂ ਅਜੇ ਦੂਸਰਾ ਜਾਂ ਤੀਸਰਾ ਜਥਾ ਹੀ ਜਾ ਰਿਹਾ ਸੀ, ਜਦੋਂ ਕਿ ਕਿਵੇਂ ਪ੍ਰਵੋਕ ਕੀਤਾ, ਬੈਰੀਕੇਡ ਲਾ ਕੇ ਪੁਲਿਸ ਨੇ ਉਸ ਕਿਸਮ ਦਾ ਰੁੱਖਾਪਨ ਔਰ ਗਾਲੀ ਗਲੋਚ ਔਰ ਲਾਠੀ ਚਾਰਜ ਕੀਤਾ, ਵਾਟਰ ਕੈਨਨਸ ਕੁਛ ਨੇ ਜਵਾਬੀ ਕਾਰਵਾਈ ਕੀਤੀ। ਉਹਦੇ 'ਚ ਤੁਸੀਂ ਉਹ ਐਕਸ਼ਨ ਰਿਐਕਸ਼ਨ ਦਾ ਹਿੱਸਾ ਹੁੰਦਾ ਹੈ। 5 ਜਿਹੜੇ ਇਸ ਮੋਰਚੇ ਦੇ ਆਰਗੇਨਾਈਜ਼ਰ ਨੇ ਉਹ ਉਸ ਵੇਲੇ ਇੰਦਰਜੀਤ ਸਿੰਘ ਬੁਲਾਰੀਆ ਜਿਹੜਾ ਮਿਨਿਸਟਰ ਹੈ, ਜਿਹੜਾ ਭਗਵੰਤ ਮਾਨ ਨੇ ਡਿਪਿਊਟ ਕੀਤਾ ਹੈ ਕਿ ਗੱਲਬਾਤ ਉਹਨਾਂ ਦੇ ਨਾਲ ਮੀਟਿੰਗ ਦੇ ਵਿੱਚ ਬੈਠੇ ਸੀ। ਹੁਣ ਉਹਨਾਂ ਸਵੇਦ ਉਹਨਾਂ 5 ਦੇ ਔਰ 2 ਹੋਰ ਜਿਹੜੇ ਜਸਟ ਇੱਕ ਪੀਸਫੁਲ ਉਸ ਦਾ ਹਿੱਸਾ ਸੀ, ਉਹਨਾਂ ਦੇ ਖਿਲਾਫ ਇਰਾਦਾ ਹੈ ਕਤਲ ਤੇ ਕਿੰਨੀਆਂ ਧਾਰਾਵਾਂ ਔਰ ਕਿਸੇ ਵੇਲੇ ਵੀ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਵੱਲੋਂ ਕੌਮੀ ਇਨਸਾਫ ਮੋਰਚੇ ਨੂੰ ਦਹਿਸ਼ਤਗਰਦੀ ਨਾਲ ਜੋੜਨ ਲਈ ਗੰਦੀ ਗੇਮ ਜਿਹੜੀ ਉਹ ਖੇਡੀ ਜਾ ਰਹੀ ਹੈ ਔਰ ਮੀਡੀਆ ਵਿੱਚ ਇਸ ਕਿਸਮ ਦੀਆਂ ਕਈ ਸ਼ਰਾਰਤੀ ਕਹਾਣੀਆਂ ਜਿਹੜੀਆਂ ਪਲਾਨ ਕੀਤੀਆਂ ਜਾ ਰਹੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਲੀਡ ਸੈਗਮੈਂਟ ਦੇ ਵਿੱਚ ਆਪਣੇ 18ਵੀਂ ਸਦੀ 19ਵੀਂ ਸਦੀ ਅੱਧ ਤੱਕ ਦੇ ਫਖਰਯੋਗ ਇਤਿਹਾਸ ਦਾ ਜ਼ਿਕਰ ਕੀਤਾ ਹੈ। ਲੇਕਿਨ ਜੇ ਅਸੀਂ 20ਵੀਂ ਸਦੀ ਦੀ ਗੱਲ ਕਰੀਏ, ਜਦੋਂ ਕਿ ਅੰਗਰੇਜ਼ 19ਵੀਂ ਸਦੀ ਦੇ ਦੂਸਰੇ ਅੱਧ ਤੱਕ ਪਹੁੰਚਦੇ ਆ, ਪੰਜਾਬ ਉਹਨਾਂ ਦੇ ਪੇਟੇ ਪੈ ਚੁੱਕਾ ਸੀ। ਤੇ 20ਵੀਂ ਸਦੀ 'ਚ ਬੇਸ਼ੱਕ 19ਵੀਂ ਸਦੀ ਦੇ ਸੈਕੰਡ ਹਾਫ ਦੇ ਵਿੱਚ ਉਸੇ ਹੀ ਅੰਦਾਜ਼ ਦੇ ਵਿੱਚ ਸ਼ਹੀਦੀਆਂ ਦਾ ਇਤਿਹਾਸ, ਆਰਮਡ ਸਟਰਗਲ ਜਿਹਨੂੰ ਅੱਜ ਦੀ ਜ਼ਬਾਨ 'ਚ ਕਿਹਾ ਜਾਏਗਾ, ਉਹ ਕੂਕਿਆਂ ਦਾ ਅਟੈਂਪਟ ਹੋਏ ਜਾਂ ਬਾਅਦ ਦੇ ਵਿੱਚ ਗਦਰੀ ਬਾਬਿਆਂ ਦਾ ਹੋਏ 20ਵੀਂ ਸਦੀ ਦੀ ਬਿਗਨਿੰਗ ਤੱਕ ਪਹੁੰਚਦੇ ਆ, ਜਾਂ ਬੱਬਰ ਅਕਾਲੀ ਲਹਿਰ ਦਾ ਹੋਏ, ਜਾਂ ਬਾਅਦ ਦੇ ਵਿੱਚ ਉਹੀ ਆਜ਼ਾਦ ਹਿੰਦ ਫੌਜ ਦੇ ਜੇ 42,000 ਸੋਲਜਰ ਸੀ ਤੇ ਆਲਮੋਸਟ 32,000 ਸਿੱਖ ਸੀ, ਉਹ ਇੱਕ ਵੱਖਰਾ ਚੈਪਟਰ ਹੈ। ਲੇਕਿਨ ਇੱਕ ਯਤਨ ਜਿਹੜਾ ਕਿ ਪੀਸਫੁਲ ਤਰੀਕੇ ਦੇ ਨਾਲ ਆਪਣੀ ਗੱਲ ਕਹਿਣ ਦਾ, ਜਿਹੜਾ ਕਿ ਅਕਾਲੀ ਲਹਿਰ ਨੇ ਜਦੋਂ 1920 'ਚ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਲਈ, ਕਿਉਂਕਿ ਅੰਗਰੇਜ਼ ਉਹਨਾਂ ਦੀ ਪਿੱਠ ਤੇ ਸੀ, ਇਸ ਲਹਿਰ ਦੀ ਸ਼ੁਰੂਆਤ ਕੀਤੀ। ਤੇ ਸਿੱਖਾਂ ਨੇ ਉਸ ਪੀਸਫੁਲ ਅੰਦਾਜ਼ ਦੇ ਵਿੱਚ ਵੀ ਉਹ ਜਿਹੜਾ ਨੇ ਉਹ ਮਾਪਦੰਡ ਸਿਰਜਿਆ ਜਾਂ ਉਹ ਮਾਪਦੰਡ ਰੱਖਿਆ, ਜਿਹੜਾ ਕਦੇ ਵੀ ਜਿਹੜਾ ਵੱਡਾ ਸਹਿਯੋਗ ਔਰ ਸੱਤਿਆਗ੍ਰਹਿ ਔਰ ਇਸ ਕਿਸਮ ਦਾ ਆਪਣੇ ਆਪ ਨੂੰ ਬਾਪੂ ਕਹਿਣ ਵਾਲਾ ਸੀ ਗਾਂਧੀ, ਉਹਦਾ ਹਰ ਮੋਰਚਾ ਜਿਹੜਾ ਹੈ ਉਹ ਐਂਡ ਵਾਇਲੈਂਸ ਦੇ ਵਿੱਚ, ਉਹ ਚੋਰਾ ਚੋਰੀ ਦਾ ਹੋਏ, ਉਹ ਦੂਸਰਾ ਹੋਏ, ਅੱਧ ਦੇ ਵਿੱਚ ਜਾ ਕੇ ਉਹ ਵਾਪਸ ਲੈ ਲੈਂਦਾ ਸੀ ਕਿ ਜੀ ਹਿੰਸਾ ਹੋਈ। ਸੋ ਜਦੋਂ ਸਿੱਖਾਂ ਨੇ ਸ਼ਸਤਰਾਂ ਦਾ ਰਸਤਾ ਚੁਣਿਆ ਤਾਂ ਫਿਰ ਅਤ ਹੀ ਰਣਮੇ ਤਬ ਜੂਝ ਮਰੋ ਤੱਕ, ਉਹ ਭਾਵੇਂ ਫਿਰ ਕੋਈ ਸਿੱਖ ਐਸਾ ਗਦਰੀਆਂ 'ਚੋਂ ਜਾਂ 20ਵੀਂ ਸਦੀ ਦਾ ਐਸਾ ਨਹੀਂ ਸੀ ਜਿਹਨੇ ਲਾਜਪਤ ਰਾਏ ਵਾਂਗੂ ਜਾਂ ਸਾਵਰਕਰ ਵਾਂਗੂ ਮਾਫੀਆਂ ਮੰਗ ਕੇ ਤਰਲੇ ਕੱਢ ਕੇ ਉਹ ਕਾਲੇ ਪਾਣੀ 'ਚੋਂ ਬਾਹਰ ਆਇਆ ਹੋਏ ਜਾਂ ਦੂਸਰਾ ਹੋਏ, ਉਹ ਅਖੀਰ ਤੱਕ ਜੂਝੇ ਔਰ ਉਹਨਾਂ ਨੇ ਅਖੀਰ ਤੱਕ ਜਿਹੜਾ ਉਹ ਆਪਣੇ ਸਿਦਕ ਨੂੰ ਨਿਭਾਇਆ। ਇਵੇਂ ਹੀ ਜੇ 6-6 ਫੁੱਟੇ ਸਿੱਖ ਫੌਜੀਆਂ ਨੇ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਗੁਰੂ ਕੇ ਬਾਗ ਜਾਂ ਜੈਤੋ ਦੇ ਮੋਰਚੇ 'ਚ, ਗੁਰੂ ਕੇ ਬਾਗ 'ਚ ਖਾਸ ਕਰ ਡਾਂਗਾਂ ਖਾਧੀਆਂ, ਜ਼ਖਮੀ ਹੋਏ, ਜ਼ਮੀਨ ਤੇ ਡਿੱਗਦੇ, ਤੇ ਉਹੀ 6-6 ਫੁੱਟੇ ਜਿਨ੍ਹਾਂ ਨੇ ਜਰਮਨਾਂ ਦੇ ਨਾਲ ਟੱਕਰ ਲਈ ਸੀ, ਜਾਪਾਨੀਆਂ ਦੇ ਨਾਲ ਟੱਕਰ ਲਈ ਸੀ, ਗੈਲੀਪੋਲੀ ਦੀ ਜੰਗ ਵੀ ਲੜੀ ਹੋਈ ਸੀ, ਉਹ ਬਿਲਕੁਲ ਜਿਹੜੇ ਨੇ ਉਹ ਕਿਉਂਕਿ ਅਰਦਾਸ ਕੀਤੀ ਹੋਈ ਸੀ ਕਿ ਅਸੀਂ ਅਮਨ ਪਸੰਦ ਰਹਿਣਾ। ਇਹੀ ਗੱਲ ਅਸੀਂ 47 ਤੋਂ ਬਾਅਦ ਦੇ ਦੌਰ 'ਚ ਦੇਖਦੇ ਹਾਂ। ਪੰਜਾਬੀ ਸੂਬਾ ਮੋਰਚਾ ਬੇਸ਼ੱਕ ਉਹ ਮਾਸਟਰ ਤਾਰਾ ਸਿੰਘ ਦੀ ਅਗਵਾਈ ਥੱਲੇ ਲੜਿਆ ਗਿਆ ਜਾਂ ਬਾਅਦ 'ਚ ਹੋਰ ਉਹਦੇ ਵਿੱਚ ਆਏ, ਕਿਤੇ ਵੀ ਸਿੱਖਾਂ ਨੇ ਵਾਇਲੈਂਸ ਨਹੀਂ ਕੀਤੀ ਹੈ। ਹਾਂ, ਹਕੂਮਤ ਨੇ ਜਦੋਂ ਕਿਸੇ ਚੀਜ਼ ਦੀ ਅੱਤ ਕੀਤੀ ਦੇ ਬਾਵਜੂਦ 99.9% ਪੀਸ ਹਮੇਸ਼ਾ ਕਾਇਮ ਰਹੀ। ਉਹਦੇ 'ਚ ਪੰਜਾਬੀ ਸੂਬੇ ਵੇਲੇ ਵੀ ਉਹਨਾਂ ਨੇ
12 ਸਾਲ ਦੇ ਬੱਚੇ ਜਿਹੜਾ ਇੰਦਰਜੀਤ ਸਿੰਘ ਉਹਨੂੰ ਵੀ ਮਾਰ ਕੇ ਖੂਹ ਦੇ ਵਿੱਚ ਸੁੱਟਿਆ। ਬਠਿੰਡਾ ਜੇਲ੍ਹ ਦੇ ਵਿੱਚ ਗੋਲੀ ਕਾਂਡ ਕੈਰੋਂ ਸਰਕਾਰ ਨੇ ਕਰਕੇ 6-7 ਸਿੰਘਾਂ ਨੂੰ ਸ਼ਹੀਦ ਕੀਤਾ ਸੀ। ਔਰ ਅਸੀਂ ਜੇ ਆਪਣੀ ਕਰੰਟ ਮੈਮਰੀ ਦੇ ਵਿੱਚ ਧਰਮ ਯੁੱਧ ਮੋਰਚਾ ਦੇਖੀਏ ਜਿਹੜਾ ਭਾਰਤ ਦੇ ਇਤਿਹਾਸ ਦਾ, ਹੁਣ ਗਾਂਧੀ ਦੀ ਕੁਇਟ ਇੰਡੀਆ ਮੂਵਮੈਂਟ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਨੇ ਉਹ 32 ਜਾਂ 33 ਹਜ਼ਾਰ ਗ੍ਰਿਫਤਾਰੀਆਂ ਹੁੰਦੀਆਂ ਨੇ। ਧਰਮ ਯੁੱਧ ਮੋਰਚਾ ਉਹ ਮੋਰਚਾ ਸੀ ਜਿਹੜਾ 82 ਤੋਂ ਸ਼ੁਰੂ ਹੋ ਕੇ ਜੂਨ 84 ਦੇ ਪਹਿਲੇ ਹਫ਼ਤੇ ਤੱਕ, ਜਦੋਂ ਕਿ ਇਹਨਾਂ ਨੇ ਫਿਰ ਘੱਲੂਘਾਰਾ ਵਰਤਾਇਆ, 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਜਿਹੜੀਆਂ ਨੇ ਇਸ ਮੋਰਚੇ ਦੇ ਵਿੱਚ ਸਿੱਖਾਂ ਨੇ ਦਿੱਤੀਆਂ ਨੇ। ਲੇਕਿਨ ਇੱਕ ਵੀ ਘਟਨਾ ਐਸੀ ਨਹੀਂ ਸੀ ਕਿ ਜਦੋਂ ਜਥਾ, ਕਿਉਂਕਿ ਮੈਨੂੰ ਵੀ ਗੁਰੂ ਨੇ ਇਹ ਸ਼ਰਫ ਦਿੱਤਾ ਹੈ ਕਿ 83 ਦੇ ਵਿੱਚ 51 ਸਿੰਘਾਂ ਸਿੰਘਣੀਆਂ ਦਾ ਜਥਾ ਲੈ ਕੇ ਧਰਮ ਯੁੱਧ ਮੋਰਚੇ 'ਚ ਗ੍ਰਿਫਤਾਰੀ ਫਿਰੋਜ਼ਪੁਰ ਜੇਲ੍ਹ 'ਚ ਬਿਤਾਇਆ ਕੁਝ ਵਕਤ। ਔਰ ਉਹ ਜਦੋਂ ਮੰਜੀ ਸਾਹਿਬ ਤੋਂ ਅਰਦਾਸਾ ਸੋਧ ਕੇ ਮੰਜੀ ਸਾਹਿਬ ਦੀਵਾਨ ਅਕਾਲ ਤਖਤ ਸਾਹਿਬ ਤੇ ਸਿਰੋਪਾਓ ਪਰਿਕਰਮਾ ਕਰਕੇ ਮੰਜੀ ਸਾਹਿਬ ਵਾਲੇ ਰਸਤੇ ਰਾਹੀਂ ਗੁਰੂ ਰਾਮਦਾਸ ਸਰਾਂ ਵੱਲੋਂ ਸੜਕ ਤੇ ਕੋਤਵਾਲੀ ਵੱਲ ਮਾਰਚ, ਔਰ ਕੋਤਵਾਲੀ ਜਾ ਕੇ ਅੱਗੇ ਉਹਨਾਂ ਦੀ ਪੁਲਿਸ ਪਿਕਟ ਤੋਂ ਘੇਰ ਲੈਂਦੀ ਸੀ ਸਾਰਿਆਂ ਨੂੰ। ਉਹਨਾਂ ਨੇ ਆਪਣੇ ਰਜਿਸਟਰ 'ਚ ਜੋ ਵੀ ਐਡਰੈਸ ਪਤੇ ਲਿਖਣੇ ਹੁੰਦੇ ਸੀ, ਫਿਰ ਜਿਹਨੂੰ ਜਿਸ ਜੇਲ੍ਹ 'ਚ ਭੇਜਣਾ ਹੈ ਬੱਸਾਂ ਦੇ ਵਿੱਚ ਭਰ ਕੇ ਰਵਾਨਗੀ। ਔਰ ਇਹ ਸਿਲਸਿਲਾ 2 ਸਾਲ ਜਾਰੀ ਰਿਹਾ। ਇੱਕ ਵੀ ਵਾਕਿਆ ਐਸਾ, ਹਾਲਾਂਕਿ ਉਸ ਮੋਰਚੇ ਦੇ ਦੌਰਾਨ ਹਕੂਮਤ ਨੇ ਇਹ ਵਰਤਾਰਾ ਵਰਤਾਇਆ ਕਿ ਕਿਉਂਕਿ ਫਿਰੋਜ਼ਪੁਰ ਨੂੰ ਜਾਣ ਲਈ ਤਰਨਤਾਰਨ ਵਾਲੀ ਸੜਕ ਤੋਂ ਕੱਢਿਆ ਜਾਂਦਾ ਸੀ, ਔਰ ਉਹਨਾਂ ਨੇ ਫਾਟਕ ਖੁੱਲ੍ਹਾ ਰੱਖਿਆ, ਔਰ ਜਥੇ ਦੀ ਇੱਕ ਬੱਸ ਜਿਹੜੀ ਗੁਜ਼ਰ ਰਹੀ ਸੀ ਗ੍ਰਿਫਤਾਰ ਸਿੰਘਾਂ ਨੂੰ ਲੈ ਕੇ, ਉਹਦੇ 'ਚ ਗੱਡੀ ਵੱਜੀ ਆ ਕੇ, ਔਰ ਉਹਦੇ 'ਚ 25 ਜਾਂ 30 ਸਿੰਘਣੀਆਂ ਜਿਹੜੇ ਨੇ ਉਹ ਸ਼ਹੀਦ ਹੋਏ ਸੀਗੇ। ਇਹ ਉਹਨਾਂ ਵੱਲੋਂ ਕੀਤੀ ਵਾਇਲੈਂਸ। ਕੋਈ ਵੀ ਵਾਕਿਆ ਜਿਹੜਾ ਨਹੀਂ ਸੀ। ਲੇਕਿਨ ਤੁਸੀਂ ਉਸ ਪੀਰੀਅਡ 'ਚ ਦੇਖੋ ਕਿ ਏਜੰਸੀਆਂ ਨੇ ਕੀ ਖੇਡ ਖੇਡੀ ਸੀ, ਕਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਇਮੇਜ ਨੂੰ ਇੱਕ ਖੂੰਖਾਰ ਅੱਤਵਾਦੀ ਦੇ ਤੌਰ ਤੇ, ਇੱਕ ਜਿਵੇਂ ਇੱਕ ਖੌਫਨਾਕ, ਔਰ ਕਿਉਂਕਿ ਉਹ ਮੀਡੀਆ ਨੈਰੇਟਿਵ ਸੀ, ਉਹਨਾਂ ਦੇ ਸਾਹਮਣੇ ਉਹ ਬਿਲਕੁਲ ਨਹੀਂ ਸੀ ਕਿ ਕਿਵੇਂ ਪੀਸਫੁਲੀ ਜਿਹੜੇ ਨੇ ਉਹ 2 ਲੱਖ ਸਿੱਖ ਜਿਹੜਾ ਹੈ ਉਹ 2 ਸਾਲ ਦੇ ਵਿੱਚ ਆਇਆ। ਉਹਨਾਂ ਦੇ ਮੋਰਚੇ ਦੀਆਂ ਮੰਗਾਂ ਦੇ ਵਿੱਚ ਕੋਈ ਈਵਨ ਖਾਲਿਸਤਾਨ ਦੀ ਮੰਗ ਨਹੀਂ ਹੈ, ਅਨੰਦਪੁਰ ਦਾ ਮਤ ਹੈ। ਔਰ ਫਿਰ ਅਸੀਂ ਉਸ ਤੋਂ ਬਾਅਦ ਇਹ ਦੇਖਦੇ ਹਾਂ ਕਿ ਬਈ ਇਹੀ ਵਰਤਾਰਾ ਅਸੀਂ ਕਿਸਾਨ ਮੋਰਚੇ ਵੇਲੇ ਵੀ ਦੇਖਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਥੱਲੇ ਹੀ ਉਹ ਸਾਰਾ ਪਾਰਟ ਸੀ। ਲੇਕਿਨ ਇੱਕ ਵੀ ਵਾਕਿਆ ਆਪਣੇ ਤੌਰ ਤੇ, ਲੇਕਿਨ ਕਿਵੇਂ ਪ੍ਰਵੋਕ ਕਰਨ ਦੇ ਲਈ ਸਿੰਘੂ ਬਾਰਡਰ ਵਾਲੇ ਪਾਸਿਓਂ ਹਿੰਦੂ ਤਵੀਆਂ ਦਾ ਅਟੈਕ ਵੀ ਹੋਇਆ, ਕਿਵੇਂ ਸਿੰਘਾਂ ਦੇ ਕੇਸਾਂ ਦੀ ਬੇਅਦਬੀ, ਮਾਰ ਕੁਟਾਈ, ਔਰ ਕਿਸ ਕਿਸਮ ਦੀ ਵਾਇਰ। ਇਹਦੇ ਬਾਵਜੂਦ ਜਵਾਬੀ ਜ਼ਰੂਰ ਥੋੜਾ ਬਹੁਤ ਹੁੰਦਾ ਜਦੋਂ ਤੁਸੀਂ ਆਉਂਦੇ ਹੋ, ਤੁਸੀਂ ਆਪਣੀ ਪ੍ਰੋਟੈਕਸ਼ਨ ਦੇ ਲਈ ਕੁਝ ਕਰਦੇ ਹੋ, ਲੇਕਿਨ ਕਿਸੇ ਸਿੱਖਾਂ ਦੇ ਗਰੁੱਪ ਨੇ ਬਾਹਰ ਨਿਕਲ ਕੇ ਕੋਈ ਹਿੰਦੂਆਂ ਤੇ ਹਮਲਾ ਨਹੀਂ ਕੀਤਾ, ਕੋਈ ਦੁਕਾਨਾਂ ਨਹੀਂ ਲੁੱਟੀਆਂ, ਕੋਈ ਹੋਰ ਨੁਕਸਾਨ ਨਹੀਂ ਕੀਤਾ। ਔਰ ਇਹੀ ਪਾਰਟ ਹੁਣ, ਕਿਉਂਕਿ ਮੈਂ ਇਹ ਵੇਰਵਾ ਇਸ ਲਈ ਦੇ ਰਿਹਾ ਕਿ ਇਹ ਨੈਰੇਟਿਵ ਪੰਜਾਬੀ ਸੂਬੇ ਮੋਰਚੇ ਦੇ ਪੀਰੀਅਡ 'ਚ ਹੋਏ, ਉਹਦੇ 'ਚੋਂ 2 ਹਮੇਸ਼ਾ, ਈਵਨ ਜਦੋਂ ਪੰਜਾਬੀ ਸੂਬਾ ਜ਼ਿੰਦਾਬਾਦ ਲਫ਼ਜ਼ ਕਹਿਣ ਦੇ ਉੱਤੇ ਪਾਬੰਦੀ ਸੀ, ਤੇ ਪੰਜਾਬੀ ਸੂਬੇ ਨੂੰ ਵੀ ਇਹੀ ਕਿਹਾ ਜਾ ਰਿਹਾ ਸੀ ਕਿ ਭਾਈ ਇਹ ਭਾਰਤ ਨੂੰ ਤੋੜ ਰਹੇ ਨੇ। ਜਦੋਂ ਆਨੰਦਪੁਰ ਦਾ ਮਤਾ ਜਿਹਦੇ 'ਚ ਕੋਈ ਖਾਲਿਸਤਾਨ ਦੀ ਗੱਲ ਨਹੀਂ ਸੀ, ਉਹਦੇ ਲਈ ਵੀ ਪੀਸਫੁਲ ਮੋਰਚਾ ਸੀ, ਉਦੋਂ ਵੀ ਇਹੀ ਕਿਹਾ ਜਾ ਰਿਹਾ ਸੀ ਜੀ ਇਹ ਭਾਰਤ ਨੂੰ ਤੋੜ ਰਹੇ ਨੇ। ਤੇ ਹੁਣ ਜਦੋਂ ਕਿ ਕੌਮੀ ਇਨਸਾਫ ਮੋਰਚਾ, ਜਿਸ ਦਾ ਔਰ ਰਿਪੀਟਡਲੀ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਡਾਇਰੈਕਟਿਵ, ਹਾਲਾਂ ਉਸ 'ਚ ਕਈ ਆਪਣਿਆਂ ਨੇ ਉਹਦੇ ਤੇ ਇਤਰਾਜ਼ ਕੀਤਾ, ਖਾਮਖਾ ਜਿਨ੍ਹਾਂ ਨੇ ਉਹ ਪੂਰੀ ਸਟੇਟਮੈਂਟ ਨਹੀਂ ਸੀ ਪੜ੍ਹੀ ਹੋਈ, ਉਹਨਾਂ ਦਾ ਬਿਲਕੁਲ ਕਲੀਅਰ ਕਿ ਭਾਈ ਸਾਡੀਆਂ ਇਹੀ ਮੰਗਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ, ਔਰ ਅਕਾਊਂਟੇਬਿਲਿਟੀ ਬਹਿਬਲ ਕਲਾਂ ਔਰ ਉਸ ਕੋਟ ਕਪੂਰਾ ਗੋਲੀ ਕਾਂਡ ਦੀ, ਔਰ ਜਿਹੜੇ ਸਿੰਘਾਂ ਨੇ ਆਪਣੀਆਂ ਟਰਮਸ ਪੂਰੀਆਂ ਕਰ ਲਈਆਂ, ਔਰ ਉਹਦੇ 'ਚ ਵੀ ਬੜੀ ਲਿਮਿਟਿਡ ਲਿਸਟ ਹੈ, 9 ਜਾਂ 10 ਦੀ ਬੰਦੀ ਸਿੰਘਾਂ ਦੀ ਰਿਹਾਈ। ਲੇਕਿਨ ਤੁਸੀਂ ਦੇਖੋ ਵੀ ਇਸ ਪੀਸਫੁਲ ਪਾਰਟ ਨੂੰ ਵੀ ਕਿਵੇਂ ਅਜੇ ਦੂਸਰਾ ਜਾਂ ਤੀਸਰਾ ਜਥਾ ਹੀ ਜਾ ਰਿਹਾ ਸੀ, ਜਦੋਂ ਕਿ ਕਿਵੇਂ ਪ੍ਰਵੋਕ ਕੀਤਾ ਬੈਰੀਕੇਡ ਲਾ ਕੇ। ਔਰ ਦੂਸਰਾ ਜ਼ਾਹਰ ਹੈ ਕਿ ਇਸ ਵੇਲੇ ਕੁਝ ਐਸੇ ਐਲੀਮੈਂਟ ਵੀ ਆ ਜਾਂਦੇ ਨੇ, ਜਦੋਂ ਪੁਲਿਸ ਨੇ ਉਸ ਕਿਸਮ ਦਾ ਰੁੱਖਾਪਨ ਔਰ ਗਾਲੀ ਗਲੋਚ ਔਰ ਲਾਠੀ ਚਾਰਜ ਕੀਤਾ, ਵਾਟਰ ਕੈਨਨਸ, ਕੁਛ ਨੇ ਜਵਾਬੀ ਕਾਰਵਾਈ ਕੀਤੀ, ਉਹਦੇ 'ਚ ਤੁਸੀਂ ਉਹ ਐਕਸ਼ਨ ਰਿਐਕਸ਼ਨ ਦਾ ਹਿੱਸਾ ਹੁੰਦਾ। ਲੇਕਿਨ ਉਹਦੇ 'ਚ ਕੋਈ ਜਿਹੜਾ ਮੋਰਚੇ ਦੇ ਆਰਗੇਨਾਈਜ਼ਰਸ ਨੇ ਉਹ ਨਹੀਂ ਸੀ। 5 ਮੋਰਚੇ ਜਿਹੜੇ ਇਸ ਮੋਰਚੇ ਦੇ ਆਰਗੇਨਾਈਜ਼ਰ ਨੇ ਉਹ ਉਸ ਵੇਲੇ ਇੰਦਰਜੀਤ ਸਿੰਘ ਬੁਲਾਰੀਆ ਜਿਹੜਾ ਮਿਨਿਸਟਰ ਹੈ, ਜਿਹੜਾ ਭਗਵੰਤ ਮਾਨ ਨੇ ਡਿਪਿਊਟ ਕੀਤਾ ਹੈ ਕਿ ਗੱਲਬਾਤ, ਉਹਨਾਂ ਦੇ ਨਾਲ ਮੀਟਿੰਗ ਦੇ ਵਿੱਚ ਬੈਠੇ ਸੀ। ਹੁਣ ਉਹਨਾਂ ਸਵੇਦ ਉਹਨਾਂ 5 ਦੇ ਔਰ 2 ਹੋਰ ਜਿਹੜੇ ਜਸਟ ਇੱਕ ਪੀਸਫੁਲ ਉਸ ਦਾ ਹਿੱਸਾ ਸੀ,
ਉਹਨਾਂ ਦੇ ਖਿਲਾਫ ਇਰਾਦਾ ਹੈ ਕਤਲ ਤੇ ਕਿੰਨੀਆਂ ਧਾਰਾਵਾਂ ਔਰ ਕਿਸੇ ਵੇਲੇ ਵੀ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਲੇਕਿਨ ਮੈਂ ਇਹ ਦੇਖ ਰਿਹਾ ਵੀ ਔਰ ਇਵੇਂ ਹੀ ਜਿਹੜੇ ਬਰਗਾੜੀ ਮੋਰਚੇ ਵਾਲੇ ਨੇ ਉਹਨਾਂ ਨੇ ਦੇਖਿਆ ਵੀ ਇਹਨਾਂ ਦੇ ਕੰਨਾਂ ਤੇ ਜੂੰ ਨਹੀਂ ਰਿੰਗਦੀ, ਉਹਨਾਂ ਨੇ ਹਾਈਵੇ ਦੇ ਇੱਕ ਹਿੱਸੇ ਨੂੰ ਬਲੌਕ ਕੀਤਾ। ਹੁਣ ਅੱਜ ਜੇ ਤੁਸੀਂ ਖਬਰਾਂ ਦੇਖੋਗੇ ਤਾਂ ਮੈਨੂੰ ਇਹ ਨਜ਼ਰ ਆ ਰਿਹਾ ਹੈ ਔਰ ਇਹ ਜਦੋਂ ਭਗਵੰਤ ਮਾਨ ਜਾਂ ਇਹਨਾਂ ਏਜੰਸੀਆਂ ਦੀ ਖੇਡ ਜਾਂ ਚੰਡੀਗੜ੍ਹ ਦੇ ਜਿਹੜਾ ਐਡਮਿਨਿਸਟ੍ਰੇਟਰ ਹੈ ਗਵਰਨਰ ਪ੍ਰੋਤ ਔਰ ਉਹਨਾਂ ਦਾ ਅਸੀਂ ਹਾਲ ਦੇਖੀਏ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਜ਼ੋਰਦਾਰ ਵਾਇਲੈਂਟ ਜਿਹੜਾ ਮੂਵ ਹੈ ਉਹ ਸਟੇਟ ਦਾ ਹੋਣਾ ਔਰ ਉਹਦੇ ਲਈ ਉਹ ਮਾਹੌਲ ਤਿਆਰ ਕਰ ਰਹੇ ਨੇ। ਔਰ ਮੈਂ ਅੱਜ ਦੇਖ ਰਿਹਾ ਸੀ ਕਿ ਸਟੋਰੀਜ਼ ਪਲਾਂਟ ਕਿਵੇਂ ਕੀਤੀਆਂ ਜਾਂਦੀਆਂ ਨੇ। ਰਵਿੰਦਰ ਵਾਸੂਦੇਵਾ ਨਾਂ ਦੇ ਇੱਕ ਜਰਨਲਿਸਟ ਤੋਂ ਸਟੋਰੀ ਟ੍ਰਿਬਿਊਨ ਦੇ ਵਿੱਚ ਪਲਾਂਟ ਕਰਵਾਈ ਗਈ। ਪ੍ਰੋਟੈਸਟ ਫॉर ਸਿੱਖ ਪ੍ਰਿਜ਼ਨਰਸ ਰਿਲੀਜ਼ ਬਿਕਮਿੰਗ ਹੈਡੇਕ ਫॉर ਆਮ ਆਦਮੀ ਪਾਰਟੀ ਗਵਰਨਮੈਂਟ। The protest by Sikh activists under the banner of Qawmi Insaf Morcha at the Chandigarh Mohali border for more than a month now has posed a fresh challenge to Bhagwant Mann। ਪਰ ਜਦੋਂ ਤੁਸੀਂ ਇਸ ਕਹਾਣੀ ਨੂੰ ਦੇਖਦੇ ਹੋ ਇਹਦੇ ਵਿੱਚ ਉਹਦੇ 'ਚ ਉਹਨੇ ਕਿਹਾ ਜੀ ਆਲਰੇਡੀ ਲਾਅ ਐਂਡ ਆਰਡਰ ਸਿਚੁਏਸ਼ਨ ਡਿਟੀਰੀਓਰੇਟਿੰਗ ਸੀ, ਇਹ ਵਿੱਚ ਇਹਨਾਂ ਦਾ ਆ ਜਾਣਾ ਔਰ it has been from the credible information that hardliners are the main force behind the stir being held under the guidance of jailed Babbar Khalsa International operative Jagtar Singh Hawara, convicted of assassination of former CM Beyant Singh। ਹੁਣ ਇਹ ਦੇ ਰਹੇ ਨੇ ਕਿ ਜੀ ਇਹ ਮੋਰਚਾ ਐਵੇਂ ਪੀਸਫੁਲ ਕੋਈ ਨਹੀਂ ਹੈ, ਤਾਂ ਹਾਰਡਲਾਈਨਰ ਰਨ ਕਰ ਰਹੇ ਨੇ ਔਰ ਇਹ ਸਾਰੇ ਨੇ। ਔਰ ਇਹ ਫਿਰ ਇੱਥੇ ਕਹਿੰਦੇ with the government already facing criticism on the law and order, videos of violence in which protesters are seen attacking the Chandigarh police with swords and other weapons are not good for Punjab, especially when the government is eyeing ਉਹਨਾਂ ਨੇ ਕਿਹਾ ਜੀ ਪੰਜਾਬ ਗਵਰਨਮੈਂਟ ਨੇ ਜਿਹੜਾ ਇਨਵੈਸਟ ਪੰਜਾਬ ਸਮਿਟ ਰੱਖੀ ਹੈ 23-24 ਨੂੰ ਤੇ ਇਹ ਇੱਥੇ ਤਲਵਾਰਾਂ ਦੇ ਨਾਲ ਪੁਲਿਸ ਦੇ ਉੱਤੇ ਹਮਲੇ ਕਰ ਰਹੇ ਨੇ ਔਰ ਇਹ ਜਿਹੜਾ ਪਾਰਟ ਹੈ ਇਹ ਬਿਲਕੁਲ ਜਿਹੜਾ ਟੋਲਰੇਬਲ ਨਹੀਂ ਹੈ। ਔਰ ਉਹਨਾਂ ਨੇ ਕਿਹਾ ਜੀ ਕਿੱਥੇ ਨੇ ਸਟੇਟ ਦੀਆਂ ਇੰਟੈਲੀਜੈਂਸ ਏਜੰਸੀਆਂ ਪਿਛਲੇ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਆਮ ਆਦਮੀ ਪਾਰਟੀ ਨੂੰ ਟਫ ਤਰੀਕੇ ਦੇ ਨਾਲ ਜਿਹੜਾ ਹੈ ਇਹਨੂੰ ਹੈਂਡਲ ਕਰਨਾ ਪਏਗਾ। ਔਰ ਕੱਲੀ ਇਹ ਖਬਰ ਨਹੀਂ ਹੈ, ਫਿਰ ਅਸੀਂ ਦੇਖਦੇ ਹਾਂ ਪੁਲਿਸ ਚੀਫਸ ਆਫ ਪੰਜਾਬ ਚੰਡੀਗੜ੍ਹ ਹੋਲਡ ਕੋਆਰਡੀਨੇਸ਼ਨ ਮੀਟਿੰਗ to ensure better synergy between both forces. Detailed discussions were held to formulate a strategy and action plan against gangsters and criminals। ਹੁਣ ਇਹ ਇਸ ਮੂਵਮੈਂਟ ਨੂੰ ਟੈਰਰਿਜ਼ਮ ਨਾਲ ਵਿੱਚੇ ਗੈਂਗਸਟਰ ਔਰ ਦੂਜੇ ਵਾੜ ਕੇ ਆਉਣ ਵਾਲੇ ਪੀਰੀਅਡ 'ਚ ਕ੍ਰੈਕਡਾਊਨ ਦੀ ਲਾਈਨ ਹੋਏਗੀ। ਫਿਰ ਖਬਰ ਅਸੀਂ ਦੇਖਦੇ ਹਾਂ ਸਿੱਖ ਐਕਟਿਵਿਸਟ ਪੁਲਿਸ ਕਲੈਸ਼, ਬੱਬਰ ਖਾਲਸਾ ਇੰਟਰਨੈਸ਼ਨਲ ਚੀਫ ਹਵਾਰਾ's foster father among 6 booked for murder bid rioting। ਹੁਣ ਉਹਨਾਂ 'ਚ ਕਿਉਂਕਿ ਸਰ ਗੁਰਚਰਨ ਸਿੰਘ ਧਰਮ ਪਿਤਾ ਨੇ ਉਹਨਾਂ ਦੇ ਉਹਨਾਂ ਨੂੰ ਵੀ ਔਰ ਉਹਦੇ 'ਚ ਉਹਨਾਂ ਨੇ ਇਹ ਜਿਹੜੇ ਸੈਕਸ਼ਨ ਲਾਏ ਨੇ ਇਹਨਾਂ ਦੇ ਉੱਤੇ ਵੀ ਸਣੇ ਉਹਨਾਂ ਦੇ ਬਜ਼ੁਰਗਾਂ ਦੇ। The police have invoked sections of attempt to murder, robbery, rioting and arms act। ਮਤਲਬ ਇਹ ਫੜ ਲਓ ਆਰਗੇਨਾਈਜ਼ਰ, ਇਹਨਾਂ ਦੀ ਕੋਈ ਜ਼ਮਾਨਤ ਵੀ ਨਾ ਹੋਵੇ, ਮਰਡਰ ਵੀ ਇਹਨਾਂ ਨੇ ਕਰਨਾ ਹੈ, ਰੋਬਿੰਗ ਵੀ। ਉਹ ਭਾਈ ਤੁਹਾਡਾ ਕਿਹੜਾ ਜੀਵਰ ਲੁੱਟ ਕੇ ਲੈ ਗਏ ਜਾਂ ਕਿਹੜੀ ਤੁਹਾਡੀ ਰੋਬਿੰਗ ਕੀਤੀ ਹੈ, ਕਿਹਦਾ ਮਰਡਰ ਹੋਇਆ ਹੈ ਜਾਂ ਕਿਹਦਾ ਜਿਹੜਾ ਲੇਕਿਨ ਮਕਸਦ ਇਹਨਾਂ ਦਾ ਇਹ ਹੈ ਕਿ ਅਲਟੀਮੇਟਲੀ ਔਰ ਇਹੀ ਨਹੀਂ ਭਗਵੰਤ ਮਾਨ ਜਿਹੜਾ ਹੈ ਉਹ ਉਹਨਾਂ ਨੂੰ ਬਹਿਬਲ ਕਲਾ ਵਾਲਿਆਂ ਨੂੰ ਚੈਲੰਜ ਕਰ ਰਿਹਾ ਹੈ। ਲਿਫਟ ਰੋਡ ਬਲੌਕੇਡਸ, ਪੰਜਾਬ ਸੀਐਮ ਭਗਵੰਤ ਮਾਨ to protesters seeking justice for Kotkapura Bebelkara incidents. Mann said the blockade was causing inconvenience to commuters। ਹੁਣ ਇਹੀ ਭੰਡ ਮਹਿਕਮਾ ਜਿਹੜੇ ਹਰ ਚੌਥੇ ਦਿਨ ਕਿਤੇ ਨਾ ਕਿਤੇ ਇਹਦਾ ਪਿਓ ਉਹ ਕੇਜਰੀਵਾਲ ਜੰਤਰ ਮੰਤਰ ਤੇ ਜਾ ਕੇ ਬਹਿ ਜਾਂਦੇ ਸੀ, ਕਿਹੜੇ ਧਰਨੇ ਇਹਨਾਂ ਨੇ ਪੰਜਾਬ 'ਚ ਨਹੀਂ ਦਿੱਤੇ, ਕਿਹੜੇ ਦਿੱਲੀ 'ਚ ਨਹੀਂ ਦਿੱਤੇ। ਹੁਣ ਇਹ ਕਹਿ ਰਿਹਾ ਜੀ ਇਹ ਇਨਕਨਵੀਨੀਅੰਸ ਕਰ ਰਿਹਾ ਇਹਨੂੰ। ਸੋ ਜਦੋਂ ਤੁਸੀਂ ਇਹਨਾਂ ਸਾਰਿਆਂ ਨੂੰ ਮਿਲਾ ਕੇ ਦੇਖਦੇ ਹੋ ਫਿਰ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਮੋਰਚੇ ਦੀ ਲੀਡਰਸ਼ਿਪ ਜਿਨ੍ਹਾਂ ਦੇ ਅਗੇਂਸਟ ਅਟੈਂਪਟ ਟੂ ਮਰਡਰ, ਰੋਬਰੀ ਔਰ ਰਾਈਟਿੰਗ ਇਹ ਸਾਰੇ ਆਰਮਸ ਐਕਟ ਕੇਸ ਪਾਏ ਨੇ, ਇਹਨਾਂ ਨੂੰ ਇਹ ਚੁੱਕਣਗੇ। ਬਾਕੀਆਂ ਨੂੰ ਫਿਰ ਇਹ ਜਿਵੇਂ ਚੰਡੀਗੜ੍ਹ ਔਰ ਦੂਜੀ ਸਿਨਰਜੀ ਕਹਿ ਰਹੇ ਨੇ, ਸਿਨਰਜੀ ਨਹੀਂ ਹੋ ਰਹੀ, ਦੇ ਆਰ ਪਲੈਨਿੰਗ ਕਿ ਉਹਨਾਂ ਨੇ ਅਟੈਕ ਉਹਨਾਂ ਤੇ ਕਿਵੇਂ ਕਰਨਾ। ਤੇ ਭਗਵੰਤ ਮਾਨ ਦਾ ਬਹਿਬਲ ਵਾਲਿਆਂ ਨੂੰ ਚੈਲੰਜ ਕਿ ਜੀ ਚੁੱਕੋ ਇੱਥੋਂ। ਇਹਦਾ ਮਤਲਬ ਇਹ ਹੈ ਕਿ ਆਉਣ ਵਾਲੇ ਪੀਰੀਅਡ 'ਚ ਜਿਹੜੀ ਲਾਈਨ ਇਹਨੇ ਪ੍ਰੋਤ ਨੇ ਦਿੱਤੀ ਗਵਰਨਰ ਨੇ ਕਿ ਜੀ ਇਹਨਾਂ ਨੂੰ ਕ੍ਰਸ਼ ਕਰੋ, ਉਸ ਦੇ ਉੱਤੇ ਕਰਦੇ ਆ ਇਹ ਜਿਹੜਾ ਹੈ ਇਹਨਾਂ ਦਾ ਬੜਾ ਸਖਤ ਕ੍ਰੈਕਡਾਊਨ ਹੋਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣੇ ਬ੍ਰੇਕ ਫਿਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।